लिखा मैं कहलवांदा भी हाँ अखवांदा भी हाँ। गल ये वे कि सिंधी ते सिंधी हो सकता है, बलोची बलोची हो सकता है, जिस तरह सर ने अर्ज की है डॉक्टर साहब ने, ते असी पंजाबी क्यों नहीं हो सकते? ठीक है ना जी। ਜਦੋਂ ਦੇ ਪੰਜਾਬੀਆਂ ਨੂੰ ਥੋੜੀ ਜਿਹੀ ਜਾਗ ਆਈ ਹੈ, ਅੱਖ ਉਗੜੀ ਹੈ ਪੰਜਾਬੀਆਂ ਦੀ, ਤੇ ਸਿੰਧੀ ਜਿਹੜੇ ਨੇ ਉਹ ਪਾਕਿਸਤਾਨੀ ਬਣ ਗਏ ਨੇ, ਬਲੋਚੀ ਜਿਹੜੇ ਨੇ ਉਹ ਪਾਕਿਸਤਾਨੀ ਬਣਨ ਲੱਗ ਪਏ ਨੇ। ਤੇ ਮੈਂ ਇੱਕੋ ਹੀ ਬੇਨਤੀ ਕਰਾਂਗਾ ਇਹਨਾਂ ਨਾਲ, ਥੋੜਾ ਜਿਹਾ ਸਾਨੂੰ ਵੀ ਰਲ ਲੈਂਦੇ ਹੋ ਨਾਲ, ਅਸੀਂ ਵੀ ਪਾਕਿਸਤਾਨੀ ਬਣ ਜਾਈਏ। ਤੇ ਗੱਲ ਇਹ ਵੇ ਕਿ ਜਿਹੜੇ ਕੁਛ ਮੁਲਕ ਦੁਸ਼ਮਣ ਨਾਸਰ ਨੇ ਪੰਜਾਬ ਨੂੰ ਤਕਸੀਮ ਕਰਨਾ ਚਾਹੁੰਦੇ ਨੇ, ਅਸੀਂ ਇਹ ਬਿਲਕੁਲ ਨਹੀਂ ਹੋਣ ਦਿਆਂਗੇ। ਪੰਜਾਬ ਸਾਡੀ ਮਾਂ ਦੀ ਧਰਤੀ ਹੈ, ਸੂਫੀਆ ਕਲਾਮ ਦੀ ਧਰਤੀ ਹੈ। ਸਾਰੇ ਸੂਫੀਆ ਕਲਾਮ ਨੇ ਆਪਣਾ ਸੁਨੇਹਾ ਜਿਹੜਾ ਹੈ ਨਾ ਮਾਂ ਬੋਲੀ ਪੰਜਾਬੀ 'ਚ ਦਿੱਤਾ ਹੈ। ਹੁਣ ਅਗਰ ਕੋਈ ਇਹਨੂੰ ਲਸਾਨੀ ਬੁਨਿਆਦਾਂ 'ਤੇ ਵੰਡਣਾ ਚਾਹੁੰਦਾ ਹੈ, ਕੋਈ ਇਹਨੂੰ ਪੰਜਾਬ ਨੂੰ ਇੰਤਜ਼ਾਮੀ ਬੁਨਿਆਦਾਂ 'ਤੇ ਵੰਡਣਾ ਚਾਹੁੰਦਾ ਹੈ, ਤੇ ਇਹ ਵੰਡ ਜਿਹੜੀ ਹੈ ਨਾ, ਇਹ ਵੰਡ ਸਾਨੂੰ ਨਹੀਂ ਮਨਜ਼ੂਰ। ਇਹ ਕੰਮ ਸਾਡੇ ਬਾਰੇ 'ਚ ਨਹੀਂ। ਤੇ ਸਾਰੇ ਬੇਲੀ ਜ਼ਰਾ ਇੱਕ ਵਾਰੀ ਰਲ ਕੇ ਨਾਰਾ ਲਾਓ, ਪੰਜਾਬ ਦੀ ਵੰਡ ਨਾ ਮਨਜ਼ੂਰ, ਪੰਜਾਬ ਦੀ ਵੰਡ ਨਾ ਮਨਜ਼ੂਰ। ਅਸੀਂ ਇਹ ਵੰਡ ਨਹੀਂ ਹੋਣ ਦਿਆਂਗੇ ਕਿਸੇ ਤਰ੍ਹਾਂ ਵੀ। ਕੋਈ ਸਰਾਇਕੀ ਨੂੰ ਵੱਖ ਜ਼ਬਾਨ ਆਖਦਾ, ਕੋਈ ਪੋਟਵਾਲੀ ਨੂੰ ਆਉਂਦੇ ਨੇ, ਤੇ ਗੱਲ ਇਹ ਸਾਰੇ ਪੰਜਾਬੀ ਦੇ ਲਹਿਜੇ ਨੇ, ਕੋਈ ਜ਼ਬਾਨ ਨਹੀਂ, ਜ਼ਬਾਨ ਸਿਰਫ ਇੱਕੋ ਹੀ ਪੰਜਾਬੀ ਹੈ। ਤੁਸੀਂ ਮਾਦਰੀ ਜ਼ਬਾਨ ਦੀ ਮਾਂ ਬੋਲੀ ਦੀ ਅਹਿਮੀਅਤ ਦਾ ਅੰਦਾਜ਼ਾ ਇੱਥੋਂ ਕਰ ਲਓ ਕਿ ਮੁਸਲਮਾਨ ਜਦੋਂ ਅੱਲਾ ਦੇ ਨਬੀ ਦੇ ਕੁਰਾਨ ਪਾਕ ਨਾਜ਼ਲ ਹੋਇਆ, ਉੱਥੇ ਉਹਨਾਂ ਦੇ ਮੁਕਾਮੀ ਲੋਕਾਂ ਦੀ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜ਼ਬਾਨ ਅਰਬੀ ਸੀ। ਇਸ ਵਾਸਤੇ ਅੱਲਾਹ ਤਾਲਾ ਦੀ ਜ਼ਾਤ ਨੇ ਵੀ ਕੁਰਾਨ ਪਾਕ ਅਰਬੀ 'ਚ ਨਾਜ਼ਲ ਕੀਤਾ ਹੈ, ਤਾਂ ਕਿ ਉਹਨਾਂ ਨੂੰ ਸਮਝਣਾ, ਉਹਨਾਂ ਵਾਸਤੇ ਅਮਲ ਕਰਨਾ ਆਸਾਨ ਹੋਏ। ਤੇ ਇਸੇ ਤਰ੍ਹਾਂ ਸ਼ਰਅ ਨੇ ਇਜਾਜ਼ਤ ਦਿੱਤੀ ਹੈ ਆਪਣੀ ਜ਼ਬਾਨ 'ਚ ਤੁਸੀਂ ਕੁਰਾਨ ਪਾਕ ਦਾ ਤਰਜਮਾ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਪੰਜਾਬੀ 'ਚ ਵੀ ਹੋ ਗਿਆ, ਦਾਰ ਇਸਲਾਮ ਤੋਂ ਛਪਿਆ ਕੁਰਾਨ ਪਾਕ ਦਾ ਤਰਜਮਾ ਪੰਜਾਬੀ 'ਚ, ਤੇ ਮਤਲਬ ਨੁਸਖਾ ਮਿਲ ਜਾਂਦਾ ਦੋਸਤਾਂ। ਗੁਜ਼ਾਰਿਸ਼ ਇਹ ਸੀ ਕਿ ਮਾਂ ਬੋਲੀ ਦਾ ਅੰਦਾਜ਼ਾ ਜਾਂ ਅਹਿਮੀਅਤ ਦਾ ਅੰਦਾਜ਼ਾ ਇੱਥੋਂ ਤੁਸੀਂ ਕਰ ਸਕਦੇ ਹੋ। ਤੇ ਇਸ ਲਈ ਮੇਰੀ ਗੁਜ਼ਾਰਿਸ਼ ਹੈ ਕਿ ਪੰਜਾਬੀ ਜਿਹੜੇ ਨੇ ਜਾਗ ਪਏ ਨੇ, ਹੁਣ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ। ਪੰਜਾਬ ਦੀ ਵੰਡ ਜਿਹੜੀ ਹੈ ਇਹ ਨਹੀਂ ਹੋਣ ਦੇਣੀ, ਪੰਜਾਬ ਦੀ ਵੰਡ ਅਸੀਂ ਰੋਕਣੀ ਹੈ ਕਿਸੇ ਤਰ੍ਹਾਂ ਵੀ, ਨਾ ਲਸਾਨੀ ਨਾ ਇੰਤਜ਼ਾਮੀ। ਪੰਜਾਬ ਦੀ ਵੰਡ ਨਾ ਮਨਜ਼ੂਰ। ਬਹੁਤ ਸ਼ੁਕਰੀਆ।